ਅੱਜ ਦੁਨੀਆ ਜੋ ਆ ਉਹ ਪੋਪ ਫਰਾਂਸਿਸ ਉਹਨਾਂ ਨੂੰ ਟ੍ਰਿਬਿਊਟਸ ਪੇ ਕਰ ਰਹੇ ਆ ਤੇ ਉਹਨਾਂ ਦੀ ਜਿਹੜੀ ਮੌਤ ਹੋ ਗਈ ਆ। ਸੇਂਟ ਪੀਟਰ ਸਕੁਏਅਰ ਦੇ ਵਿੱਚ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠੇ ਹੋਏ ਆ। ਜੋ ਪੋਪ ਸੀਗੇ 88 ਸਾਲਾਂ ਦੇ ਸੀ। ਬਹੁਤ ਸਾਰੇ ਜਿਹੜੇ ਗਲੋਬਲ ਲੀਡਰਸ ਆ ਉਹਨਾਂ ਨੇ ਜੋ ਪ੍ਰੇਜ਼ ਕੀਤੀ ਆ ਫਰਾਂਸਿਸ ਦੀ, ਕਿਉਂਕਿ ਖਾਸ ਕਰਕੇ ਉਹ ਗਰੀਬਾਂ ਦੇ ਲਈ ਤੇ ਮਾਰਜਨਲਾਈਜ਼ ਪੀਪਲ ਦੇ ਲਈ ਖੜੇ ਹੈਗੇ ਆ। ਈਵਨ ਉਹਨਾਂ ਦਾ ਜਿਹੜਾ ਲਾਸਟ ਜਿਹੜਾ ਭਾਸ਼ਣ ਹੀ ਕਹਿ ਸਕਦੇ ਆ, ਜਦੋਂ ਉਹਨਾਂ ਨੇ ਐਡਰੈਸ ਕੀਤਾ ਉਹਦੇ ਵਿੱਚ ਉਹਨਾਂ ਨੇ ਗਾਜ਼ਾ ਦੇ ਵਿੱਚ ਜੋ ਕੁਝ ਵਾਪਰ ਰਿਹਾ ਆ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਰੁਕਣਾ ਚਾਹੀਦਾ ਹੈਗਾ। ਇਹ ਬਹੁਤ ਜ਼ਿਆਦਾ ਜਿਹੜਾ ਆ ਉੱਥੇ ਜ਼ੁਲਮ ਹੋ ਰਿਹਾ ਹੈਗਾ। 7:35 ਤੇ ਬਿਸ਼ਪ ਆਫ ਰੋਮ ਫਰਾਂਸਿਸ ਕਹਿੰਦੇ ਪਈ ਉਹ ਵਾਪਸ ਆਪਣੀ ਦੁਨੀਆ ਨੂੰ ਚਲੇ ਗਏ। ਇਹ ਜਿਹੜੇ ਉਹਨਾਂ ਦੇ ਫਾਲੋਅਰ ਆ ਵੈਟੀਕਨ ਦੇ ਵਿੱਚ ਕੈਰਡੀਨਲ ਕੈਬਿਨ ਫੈਰਲ ਉਹਨਾਂ ਨੇ ਅਨਾਊਂਸ ਕੀਤਾ ਹੈਗਾ। ਕੈਰਡੀਨਲ ਫੈਰਲ ਹੁਣ ਡੀਫੈਕਟੋ ਐਡਮਿਨਿਸਟ੍ਰੇਟਰ ਬਣ ਗਏ ਹੈਗੇ ਪੋਪ ਦੀ ਜਗ੍ਹਾ ਦੇ ਉੱਤੇ, ਜੋ ਬਾਅਦ ਦੇ ਵਿੱਚ ਫਿਰ ਨੈਕਸਟ ਪੋਪ ਆ ਉਹ ਚੁਣਿਆ ਜਾਊਗਾ। ਈਸਟਰ ਦੀ ਸੈਲੀਬ੍ਰੇਸ਼ਨ ਚੱਲ ਰਹੀਆਂ ਸੀਆਂ ਜਿਸ ਟਾਈਮ ਦੇ ਉੱਤੇ ਪੋਪ ਫਰਾਂਸਿਸ ਦੀ ਜਿਹੜੀ ਮੌਤ ਹੋਈ ਹੈਗੀ ਆ। ਪੋਪ ਫਰਾਂਸਿਸ ਸਪੈਨਿਸ਼ ਮੂਲ ਦੇ ਸੀ। ਇਮੀਗ੍ਰੈਂਟਸ ਦੇ ਹੱਕ ਦੇ ਵਿੱਚ ਵੀ ਬਹੁਤ ਸੀ, ਖਾਸ ਕਰਕੇ ਅਮਰੀਕਾ ਦੇ ਸੰਬੰਧ ਦੇ ਵਿੱਚ ਉਹ ਕਹਿੰਦੇ ਸੀ ਵੀ ਜੋ ਸਟਾਂਸ ਟਰੰਪ ਐਡਮਿਨਿਸਟ੍ਰੇਸ਼ਨ ਲੈ ਰਿਹਾ ਆ ਇਲੀਗਲ ਇਮੀਗ੍ਰੇਸ਼ਨ ਦੇ ਸੰਬੰਧ ਦੇ ਵਿੱਚ, ਉਹ ਸਹੀ ਨਹੀਂ ਹੈ। ਆਪਾਂ ਨੂੰ ਸਾਰਿਆਂ ਦੀ ਜਿਹੜੀ ਹੈਲਪ ਕਰਨੀ ਚਾਹੀਦੀ ਹੈਗੀ ਆ। ਸੋ ਉਹਨਾਂ ਨੇ LGBTQ ਰਾਈਟਸ ਦੀ ਵੀ ਜਿਹੜੀ ਗੱਲਬਾਤ ਕੀਤੀ ਸੀਗੀ। ਸੋ ਪ੍ਰੈਜ਼ੀਡੈਂਟ ਟਰੰਪ ਹੁਣਾਂ ਨੇ ਵਾਈਟ ਹਾਊਸ ਦਾ ਜਿਹੜਾ ਈਸਟਰ ਐਗ ਰੋਲ ਪ੍ਰੋਗਰਾਮ ਹੁੰਦਾ ਉਹਦੇ ਦੌਰਾਨ ਉਹਨਾਂ ਨੇ ਇਹ ਕਿਹਾ ਵੀ ਜੋ ਅਮਰੀਕਾ ਦੇ ਜਿਹੜੇ ਫਲੈਗ ਹੈਗੇ ਆ ਉਹ ਹਾਫ ਸਟਾਫ ਹੋਣਗੇ ਇਨ ਆਨਰ ਆਫ ਪੋਪ ਫਰਾਂਸਿਸ। ਟਰੰਪ ਹੁਣਾਂ ਨੇ ਇਹ ਕਿਹਾ ਵੀ ਹੀ ਵਾਜ਼ ਏ ਗੁੱਡ ਮੈਨ। ਸੋ ਨੈਕਸਟ ਕੌਣ ਹੋਊਗਾ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਪਰ ਸਪੈਨਿਸ਼ ਮੂਲ ਦੇ ਪਹਿਲੇ ਪੋਪ ਸੀਗੇ ਉਹ ਜਿਹੜੇ ਕੈਥੋਲਿਕ ਆ ਉਹਨਾਂ ਦੇ ਆਪਾਂ ਕਹਿ ਸਕਦੇ ਹਾਂ। ਬਿਲਕੁਲ ਹਰਜੋਤ ਸਿੰਘ ਜੀ, ਇਹ ਇਹਨਾਂ ਦੇ ਜਿਹੜੇ ਕੈਥੋਲਿਕਸ ਦੇ ਕਹਿ ਸਕਦੇ ਵੀ ਇੱਕ ਧਾਰਮਿਕ ਗੁਰੂ ਦੇ ਤੌਰ ਦੇ ਉੱਤੇ ਇਹਨਾਂ ਨੂੰ ਜਿਹੜਾ ਉਹ ਦੇਖਿਆ ਜਾਂਦਾ ਸੀ। ਪੋਪ ਬਣਨ ਦਾ ਸਿਲਸਿਲਾ ਵੀ ਬੜਾ ਵੈਸੇ ਕਹਿ ਸਕਦੇ ਆ ਵੀ ਹਿਸਟੋਰਿਕ ਵੀ ਹੁੰਦਾ ਆ ਤੇ ਉਹਦੇ ਵਿੱਚ ਬੜੀ ਦਿਲਚਸਪੀ ਵੀ ਲੋਕਾਂ ਦੀ ਹੁੰਦੀ ਆ। ਹੁਣ ਦੁਨੀਆ ਭਰ ਤੋਂ ਇਹਨਾਂ ਨੇ ਵੈਟੀਕਨ ਦੇ ਵਿੱਚ ਸਾਰਿਆਂ ਨੂੰ ਸੱਦਣਾ, ਜਿਹੜੇ ਜਿਹੜੇ ਮੁਲਕਾਂ ਦੇ ਮੇਨ ਜਿਹੜੇ ਉਹ ਬੰਦੇ ਆ, ਫਿਰ ਅੰਦਰ ਜਿਹੜੀ ਸਰਬਸੰਮਤੀ ਇਹਨਾਂ ਨੇ ਕਰਨੀ ਆ। ਅਗਲਾ ਜਿਹੜਾ ਪੋਪ ਆ ਉਸ ਨੂੰ ਡਿਸਾਈਡ ਕਰਨ ਦੇ ਲਈ ਇੱਕ ਇਹਨਾਂ ਦੀ ਚਿਮਣੀ ਹੁੰਦੀ ਆ ਜੀ, ਜਦੋਂ ਇਹ ਵਾਰਤਾਲਾਪ ਕਰਦੇ ਆ ਜੇ ਤਾਂ ਚਲੋ ਮਾਰਨਿੰਗ ਉਸ ਤੋਂ ਬਾਅਦ ਦੇ ਵਿੱਚ ਇਵੈਂਚੁਅਲੀ ਇਹਨਾਂ ਨੇ ਨਵਾਂ ਪੋਪ ਸਿਲੈਕਟ ਤਾਂ ਕਰਨਾ ਹੀ ਆ। ਉਹ ਬੜਾ ਦਿਲਚਸਪ ਪੂਰਾ ਮਾਮਲਾ ਪ੍ਰੋਸੈਸ ਜਿਹੜਾ ਉਹ ਬਣ ਜਾਂਦਾ ਆ। ਤੇ ਚਿੱਠੀਆਂ ਕਹਿੰਦੇ ਵਿੱਚ ਪਰਚੀਆਂ ਲਿਖੀਆਂ ਜਾਂਦੀਆਂ ਆ। ਪਰਚੀਆਂ ਦੇ ਵਿੱਚ ਜਦੋਂ ਕਿਸੇ ਦੀ ਬਹੁਮਤ ਆ ਜਾਂਦੀ ਹੈ ਜਾਂ ਸਰਬਸੰਮਤੀ ਜਿੰਨੀ ਦੇਰ ਤੱਕ ਨਹੀਂ ਹੁੰਦੀ ਉਨੀ ਦੇਰ ਤੱਕ ਉਹਨੇ ਦਿਨ ਤੱਕ ਬਾਹਰੋਂ ਤਾਲਾ ਲਾ ਦਿੱਤਾ ਜਾਂਦਾ, ਲੋਕ ਲਾ ਦਿੱਤਾ ਜਾਂਦਾ। ਕਹਿੰਦੇ ਵੀ ਹੁਣ ਤੁਹਾਨੂੰ ਸਰਬਸੰਮਤੀ ਕਰਕੇ ਹੀ ਬਾਹਰ ਜਿਹੜਾ ਉਹ ਨਿਕਲਣਾ ਪੈਣਾ ਆ। ਤੇ ਫਿਰ ਜੇ ਚਿੱਟੇ ਰੰਗ ਦਾ ਧੂੰਆਂ ਕਹਿੰਦੇ ਆ ਵੀ ਸ਼ਾਇਦ ਜਦੋਂ ਨਿਕਲਦਾ ਹੈ ਤਾਂ ਉੱਥੋਂ ਇਹ ਪਤਾ ਲੱਗਦਾ ਆ ਵੀ ਹਾਂ ਵੀ ਅਗਲਾ ਸ਼ਾਇਦ ਇਹਨਾਂ ਨੇ ਪੋਪ ਜਿਹੜਾ ਉਹ ਸਿਲੈਕਟ ਕਰ ਲਿਆ ਆ। ਸੋ ਆਉਂਦੇ ਦਿਨਾਂ ਦੇ ਵਿੱਚ ਵੈਟੀਕਨ ਦੇ ਵਿੱਚ ਇੱਕ ਇਸ ਐਂਗਲ ਤੋਂ ਵੀ ਜਿਹੜੀ ਦਿਲਚਸਪੀ ਆ ਲੋਕਾਂ ਦੀ ਜਿਹੜੀ ਉਹ ਬਣੇਗੀ। 2013 ਦੇ ਵਿੱਚ ਅਰਜਨਟੀਨਾ ਦੇ ਜੰਮੇ, ਜਦੋਂ ਇਹ ਜੰਮੇ ਸੀ ਇਹਨਾਂ ਦਾ ਨਾਮ ਹੌਰਜੇ ਮਾਰੀਓ ਬਰਗੀਲੀਓ ਇਹਨਾਂ ਦਾ ਨਾਮ ਸੀਗਾ। ਤੇ ਬਾਅਦ ਦੇ ਵਿੱਚ ਇਹਨਾਂ ਨੇ ਆਪਣਾ ਨਾਮ ਜਿਹੜਾ ਆ ਪੋਪ ਫਰਾਂਸਿਸ ਕਰਕੇ ਜਿਹੜਾ ਆ ਉਹ ਸਿਲੈਕਟ ਕੀਤਾ ਸੀ। ਬੈਨੇਡਿਕਟ ਇਹਨਾਂ ਤੋਂ ਪਹਿਲਾਂ ਜਿਹੜੇ ਪੋਪ ਹੋਏ ਆ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਦੱਸਿਆ ਪਿਛਲੇ ਕਈ ਮਹੀਨਿਆਂ ਤੋਂ ਹੀ ਕਹਿ ਸਕਦੇ ਆ ਵੀ ਇਹ ਇਸ ਮੌਕੇ ਜਿਹੜੇ ਉਹ ਬਿਮਾਰ ਜਿਹੜੇ ਉਹ ਚੱਲ ਰਹੇ ਸੀ। 88 ਸਾਲ ਦੀ ਉਮਰ ਦੇ ਵਿੱਚ ਇਹਨਾਂ ਦਾ ਜਿਹੜਾ ਉਹ ਦੇਹਾਂਤ ਹੋਇਆ ਹੈਗਾ ਆ। ਸੋ ਉਹ ਤਾਂ ਜਦੋਂ ਜਿੱਦਾਂ ਤੁਸੀਂ ਕਿਹਾ ਵੀ ਟਰੰਪ ਹੁਣਾਂ ਨੇ ਤਾਂ ਕਾਫੀ ਪ੍ਰਸ਼ੰਸਾ ਜਿਹੜੀ ਉਹਨਾਂ ਦੀ ਕੀਤੀ ਆ, ਪਰ ਟਰੰਪ ਐਡਮਿਨਿਸਟ੍ਰੇਸ਼ਨ ਦੇ ਕਈ ਨੀਤੀਆਂ ਦੇ ਉਲਟ ਪੋਪ ਫਰਾਂਸਿਸ ਜਿਹੜੇ ਉਹ ਬੋਲਦੇ ਵੀ ਰਹੇ ਆ। ਕਈ ਵਾਰੀ ਇਹਨਾਂ ਨੂੰ ਵੀ ਇੱਥੋਂ ਦੇ ਲੋਕਾਂ ਦਾ ਇਸ ਗੱਲ ਤੋਂ ਗੁੱਸਾ ਕਹਿ ਲਓ ਜਾਂ ਗੱਲਾਂ ਜਿਹੜੀਆਂ ਉਹ ਸੁਣਨੀਆਂ ਪਈਆਂ ਸੀ ਵੀ ਤੁਸੀਂ ਸਾਡੀ ਜਿਹੜੀ ਐਡਮਿਨਿਸਟ੍ਰੇਸ਼ਨ ਦੀ ਗੱਲਬਾਤ ਦੇ ਵਿੱਚ ਦਖਲ ਅੰਦਾਜ਼ੀ ਜਿਹੜੀ ਉਹ ਨਹੀਂ ਕਰੋ। ਸੋ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ, ਜੇ ਆਪਾਂ ਸਿੱਖਾਂ ਨੂੰ ਆਪਣੇ ਬਰਾਬਰ ਦੇ ਉੱਤੇ ਇਸ ਅਹੁਦੇ ਦਾ ਦੇਖਣਾ ਹੋਵੇ ਤਾਂ ਸ਼ਾਇਦ ਜਿਹੜੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹ ਇੱਕ ਇਹਨਾਂ ਦੇ ਜਿਹੜੇ ਧਾਰਮਿਕ ਗੁਰੂ ਤੇ ਆਪਣੇ ਜਿੱਦਾਂ ਇੱਕ ਧਾਰਮਿਕ ਰਹਿਬਰ ਜਾਂ
ਕੌਮ ਨੂੰ ਮੋਹਰੇ ਜਿਹੜੇ ਚਲਾਉਣ ਵਾਲੇ ਜਿਹੜੇ ਉਸ ਬਰਾਬਰ ਜਿਹੜੇ ਹੋ ਜਾਂਦੇ ਆ। ਇੱਥੇ ਇਹਨਾਂ ਨਾਲ ਆਪਾਂ ਨੂੰ ਸਿੱਖਾਂ ਨੂੰ ਇਹ ਵੀ ਸੋਚਣ ਦੀ ਜਿਹੜੀ ਉਹ ਜ਼ਰੂਰਤ ਆ ਵੀ ਆਪਾਂ ਕਈ ਵਾਰੀ ਉਸ ਅਹੁਦੇ ਦਾ ਉੱਥੇ ਬੈਠੇ ਲੋਕਾਂ ਨੂੰ ਲੈ ਕੇ ਕਈ ਤਰੀਕੇ ਦੀਆਂ ਜਿਹੜੀਆਂ ਆ ਉਹ ਗੱਲਾਂ ਕਰਦੇ ਆ, ਪਰ ਇੱਕ ਕੌਮ ਦੇ ਰਹਿਬਰ ਦੇ ਤੌਰ ਦੇ ਉੱਤੇ ਉੱਥੇ ਜਿਹੜੇ ਬਿਰਾਜਮਾਨ ਨੇ ਜਥੇਦਾਰ ਸਾਹਿਬਾਨ ਜਾਂ ਜਿਹੜੇ ਵੀ ਉੱਥੇ ਅਹੁਦੇਦਾਰ ਹੁੰਦੇ ਆ, ਉਹਨਾਂ ਨੂੰ ਉਸ ਕੌਮ ਦੇ ਪ੍ਰਤੀ ਸੱਚੀ ਨਿਸ਼ਠਾ ਦੇ ਨਾਲ ਕੰਮ ਕਰਨ ਦੀ ਵੀ ਜਿਹੜੀ ਜ਼ਰੂਰਤ ਆ, ਤੇ ਇਹ ਵੀ ਚੀਜ਼ ਜਿਹੜੀ ਇੱਕ ਪੈਰਲਲੀ ਕੰਪੇਅਰ ਕਰਨ ਦੀ ਜਿਹੜੀ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਜੋ ਕੈਨੇਡਾ ਦੇ ਆ, ਉਹ ਖੁਦ ਕੈਥੋਲਿਕ ਹੈਗੇ ਆ। ਉਹਨਾਂ ਨੇ ਵੀ ਸਟੇਟਮੈਂਟ ਜਾਰੀ ਕੀਤੀ ਆ ਭਈ ਜੋ ਪੋਪ ਫਰਾਂਸਿਸ ਸੀਗੇ ਉਹ ਬਹੁਤ ਹੀ ਵਧੀਆ ਇਨਸਾਨ ਸੀ। 2022 ਦੇ ਵਿੱਚ ਜਦੋਂ ਉਹ ਕੈਨੇਡਾ ਵਿਜ਼ਿਟ ਕੀਤੇ ਸੀ, ਉਹਨਾਂ ਨੇ ਇੰਡੀਜੀਨੀਅਸ ਲੋਕ ਜਿਹੜੇ ਉੱਥੇ ਦੇ ਓਰੀਜਨਲ ਲੋਕ ਹੈਗੇ ਆ, ਉਹਨਾਂ ਦੇ ਕੋਲੋਂ ਮਾਫੀ ਮੰਗੀ ਸੀ ਵੀ ਹਾਂ ਧੱਕੇ ਦੇ ਨਾਲ ਜਿਹੜੇ ਬੱਚੇ ਆ ਉਹਨਾਂ ਨੂੰ ਜਿਹੜਾ ਕੈਥੋਲਿਕ ਕਨਵਰਟ ਬਣਾਇਆ ਕਰਾਇਆ ਗਿਆ ਸੀ। ਸੀ। ਬਾਅਦ ਦੇ ਵਿੱਚ ਬਹੁਤ ਜਿਹੜੇ ਨਹੀਂ ਮੰਨਦੇ ਸੀ ਉਹਨਾਂ ਨੂੰ ਮਾਰਿਆ ਵੀ ਗਿਆ ਸੀ। ਸਰੋਤਿਆਂ ਨੂੰ ਯਾਦ ਹੋਊਗਾ ਕੁਝ ਸਾਲ ਪਹਿਲਾਂ ਕਈਆਂ ਦੇ ਜਿਹੜੇ ਪਿੰਜਰ ਆ ਉਹ ਪੁਰਾਣੇ ਸਕੂਲਾਂ ਦੇ ਲਾਗਿਓਂ ਮਿਲੇ ਸੀਗੇ। ਸੋ ਉਸ ਸੰਬੰਧ ਦੇ ਵਿੱਚ ਉਹਨਾਂ ਨੇ ਮਾਫੀ ਵੀ ਮੰਗੀ ਸੀ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਂਦੇ ਆ, ਆਪਾਂ ਮੁਲਕ ਦੇ ਵਿੱਚ ਵਾਪਸ ਪਰਤਦੇ ਜਾਈਏ, ਕੀ ਕੁਛ ਜਿਹੜਾ ਇੱਥੇ ਚੱਲ ਰਿਹਾ ਆ ਉਹ